ਪੀੜਤ ਵਿਦਿਆਰਥੀਆਂ ਦੇ ਵੱਲੋਂ ਵੱਡੇ ਦੋਸ਼ ਜਿਹੜਾ ਇੱਥੋਂ ਦਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਹਨਾਂ ਦੇ ਉੱਪਰ ਲਗਾਏ ਜਾਂਦੇ ਨੇ। ਕਹਿੰਦੇ ਨੇ ਕਿ ਜਿਹੜਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਹਨਾਂ ਨੂੰ ਭੇਜਿਆ ਜਾਂਦਾ ਹੈ ਸਾਡੇ ਉੱਪਰ ਚੜ੍ਹਾਈ ਕਰਕੇ ਆਉਂਦਾ, ਤੇ ਸਭ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਰੂਪ ਬਣਾਇਆ ਜਾਂਦਾ ਕਿ ਅਰਦਾਸ ਕੀਤੀ ਜਾਂਦੀ ਹੈ, ਤੇ ਉਸ ਤੋਂ ਬਾਅਦ ਸਾਡੇ ਉੱਪਰ ਧਾਵਾ ਕਰ ਦਿੱਤਾ ਜਾਂਦਾ ਹੈ। ਇਸ ਗੱਲ ਨੂੰ ਸਹੀ ਮੰਨਦੇ ਹੋ? ਇਹ ਜਿਹੜਾ ਇਹਨਾਂ ਨੇ ਕੱਲ ਕੀਤਾ ਬਿਲਕੁਲ ਗਲਤ ਕੀਤਾ। ਬੱਚਿਆਂ ਦੇ ਉੱਪਰ ਲਾਠੀ ਚਾਰਜ ਕੀਤਾ ਜਿਹੜਾ, ਤੇ ਪੁਲਿਸ ਨੇ ਵੀ ਤੇ ਜਿਹੜਾ ਮੈਨੇਜਮੈਂਟ ਹੈ ਇਹਨਾਂ ਨੇ ਵੀ ਜਿਹੜਾ ਬੱਚਿਆਂ ਦੇ ਸੱਟਾਂ ਮਾਰੀਆਂ ਨੇ, ਇਹ ਬਿਲਕੁਲ ਗਲਤ ਹੈ। ਜਿਹੜੀ ਪੁਲਿਸ ਪ੍ਰਸ਼ਾਸਨ ਸਾਡੀ ਰੱਖਿਆ ਦੇ ਲਈ ਹੈ, ਜੇ ਉਹੀ ਸਾਡੇ ਬੱਚਿਆਂ ਤੇ ਜਾਂ ਸਾਡੇ ਤੇ ਡਾਂਗਾ ਭਰਾਉਂਦੀ ਹੈ, ਇਹਨੂੰ ਫਿਰ ਸਰਕਾਰੀ ਦਹਿਸ਼ਤਗਰਦੀ ਦਾ ਨਾਮ ਦਿੱਤਾ ਜਾਂਦਾ। ਕਿਸਾਨਾਂ ਦਾ ਮੋਰਚਾ ਲੱਗਿਆ ਤਾਂ ਕਿਸਾਨਾਂ ਤੇ ਡਾਂਗ ਭਰਾਤੀ। ਇੱਕ ਕਿਸਾਨ ਪ੍ਰੀਤਮ ਸਿੰਘ ਜਿਹੜੇ ਬਜ਼ੁਰਗ, ਉਹਦੀ ਮੌਤ ਹੋ ਗਈ। ਅਧਿਆਪਕਾਂ ਨੇ ਆਪਣੀਆਂ ਮੰਗਾਂ ਮੰਗੀਆਂ ਤੇ ਉਹਨਾਂ ਤੇ ਡਾਂਗਾਂ ਭਰਾਤੀਆਂ ਸਰਕਾਰ ਦੀ ਮਗਰ ਲੱਗ ਕੇ, ਕਠਪੁਤਲੀ ਬਣ ਕੇ। ਤੇ ਵਿਦਿਆਰਥੀ ਮੰਗਾਂ ਮੰਨ ਰਹੇ ਨੇ, ਆਪਣੀਆਂ ਮੰਗ ਰਹੇ ਨੇ, ਇਹਨਾਂ ਤੇ ਲਾਠੀ ਚਾਰਜ ਹੋ ਰਹੇ ਨੇ। ਕੋਈ ਜਾਤੀ ਵਿਤਕਰਾ ਨਜ਼ਰ ਆਉਂਦਾ ਹੈ ਜਾਂ ਫਿਰ ਜਿਹੜੇ ਇੱਥੋਂ ਦਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਹ ਫਰਾਡ ਦਾ ਸ਼ਿਕਾਰ ਕਰਦਾ ਨਜ਼ਰ ਆਉਂਦਾ ਹੈ? ਵਿਤਕਰਾ ਸਾਰੇ ਬੱਚਿਆਂ ਨਾਲ ਇਹ ਹੋ ਰਿਹਾ, ਇਹੀ ਹੋ ਰਿਹਾ ਵੀ ਫਰਾਡ ਹੋ ਰਿਹਾ। 60 ਦੀ ਮਨਜ਼ੂਰੀ ਆ, ਬਾਕੀ ਓਵਰ ਦੇ ਰਹੇ ਨੇ ਜਿਹੜੀਆਂ, ਫਿਰ ਉਹ ਅੱਗੇ ਜਾ ਕੇ ਜਾਲੀ ਨਿਕਲ ਜਾਂਦੀਆਂ ਨੇ। ਬੱਚੇ ਪੜ੍ਹ ਰਹੇ ਨੇ ਉਰੇ, ਤੇ ਇੱਕ ਇਹਨਾਂ ਨੇ ਨਾਲ ਇੱਥੇ ਇੱਕ ਹੋਰ ਲਾਲ ਸਿੰਘ ਦੇ ਨਾਂ ਤੇ ਜਿਹੜਾ ਕਾਲਜ ਉਹ ਫੇਕ ਬਣਾਇਆ ਹੋਇਆ, ਉਹਦੀ ਡਿਗਰੀ ਦੇ ਦਿੰਦੇ ਨੇ। ਜਦੋਂ ਬੱਚਾ ਕਿਤੇ ਵੀ ਜਾ ਕੇ ਨੌਕਰੀ ਮੰਗਦਾ, ਉਹ ਡਿਗਰੀ ਦਿਖਾਉਂਦਾ ਤੇ ਉਹ ਫਰਾਡ ਨਿਕਲ ਜਾਂਦੀ ਹੈ। ਬੱਚਾ ਉਰੇ ਪੜ੍ਹਦਾ, ਜਿਹੜਾ ਰੈਗੂਲਰ ਪੜ੍ਹਦਾ, ਜਿਹੜੇ ਨੇ ਆਪਣਾ ਸਮਾਂ ਬਰਬਾਦ ਕੀਤਾ, ਪੈਸਾ ਬਰਬਾਦ ਕੀਤਾ, ਉਹਨਾਂ ਨੇ ਸਾਰੇ ਔਖੇ ਸੌਖੇ ਝੱਲੇ, ਪਰ ਉਹਨਾਂ ਨੂੰ ਡਿਗਰੀਆਂ ਫੇਕ ਮਿਲਦੀਆਂ ਨੇ। ਜਿਹੜੇ ਘਰ ਬੈਠੇ ਡਬਲ ਪੈਸੇ ਦੇ ਦਿੰਦੇ ਨੇ, ਔਰ ਉਹ ਆ ਕੇ ਹਾਜ਼ਰੀ ਵੀ ਨਹੀਂ ਲਾਉਂਦੇ, ਤੇ ਉਹਨਾਂ ਨੂੰ ਜਿਹੜੀਆਂ ਨੇ ਡਿਗਰੀਆਂ ਰੀਜਨਲ ਮਿਲ ਜਾਂਦੀਆਂ ਨੇ। ਪੜ੍ਹਾਈ ਦੇ ਨਾਂ ਤੇ ਇੱਕ ਕਾਲਾ ਧੰਦਾ ਚੱਲ ਰਿਹਾ। ਆਪਾਂ ਸਾਰੇ ਕਈ ਸਾਲਾਂ ਤੋਂ ਇਹ ਕੰਮ ਦੇ ਵਿੱਚ ਲੱਗੇ ਹਾਂ, ਰੌਲਾ ਪਾ ਰਹੇ ਹਾਂ ਵੀ ਜਿਹੜੀ ਸਰਕਾਰ ਨੇ ਵਾਅਦੇ ਕੀਤੇ ਸੀ ਐਜੂਕੇਸ਼ਨ ਬਿਲਕੁਲ ਫ੍ਰੀ ਕਰਨੀ ਚਾਹੀਦੀ ਆ, ਸਿਹਤ ਸਹੂਲਤ ਬਿਲਕੁਲ ਫ੍ਰੀ ਕਰਨੀ ਚਾਹੀਦੀ। ਜਦੋਂ ਇਹ ਫ੍ਰੀ ਹੋ ਜੂਗੀ ਤਾਂ ਫਿਰ ਇਹ ਜੇ ਪ੍ਰਾਈਵੇਟ ਅਦਾਰੇ ਫਰਾਡ ਨਹੀਂ ਕਰਨਗੇ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਜੇ ਗੱਲ ਕੀਤੀ ਜਾਵੇ ਤਾਂ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਜਿਸ ਤਰੀਕੇ ਦਾ ਰਵੱਈਆ ਪ੍ਰਸ਼ਾਸਨ ਦੇ ਵੱਲੋਂ ਜਾਂ ਇੱਥੋਂ ਦਾ ਜਿਹੜਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਉਹਨਾਂ ਦੇ ਵੱਲੋਂ ਕੱਲ ਸ਼ਾਮ ਦੇ ਦਰਮਿਆਨ ਜਿਸ ਤਰੀਕੇ ਦੇ ਹਾਲਾਤ ਬਣੇ, ਉਹ ਤਸਵੀਰਾਂ ਦੇ ਵਿੱਚ ਤੁਸੀਂ ਵੀ ਦੇਖਿਆ ਹੋਵੇਗਾ। ਛੱਲੀਆਂ ਦੇ ਵਾਂਗ ਇੱਥੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਕੁੱਟਿਆ ਜਾਂਦਾ ਹੈ, ਆਪਸ ਦੇ ਵਿੱਚ ਦੋ ਧਿਰਾਂ ਦਾ ਤਕਰਾਰ ਹੋ ਜਾਂਦਾ ਹੈ। ਤੇ ਇਸ ਨੂੰ ਲੈ ਕੇ ਜਿਹੜੀ ਇੱਕ ਕਿਸਾਨ ਯੂਨੀਅਨ ਫਤਿਹ ਹੈ, ਉਹ ਇਹਨਾਂ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਆਈ ਹੈ। ਤਾਂ ਇਸੇ ਯੂਨੀਅਨ ਦੇ ਆਗੂ ਸਾਡੇ ਨਾਲ ਨੇ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਲਖਵੀਰ ਸਿੰਘ ਸੌਂਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਜਿਹੜੀ ਪਾਰਟੀ ਆ ਉਹਦੇ ਕੌਮੀ ਮੀਤ ਪ੍ਰਧਾਨ, ਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ। ਸੌਂਟੀ ਸਾਹਿਬ, ਇੱਥੇ ਆਉਣ ਦੀ ਲੋੜ ਕਿਉਂ ਪੈ ਗਈ? ਸਭ ਤੋਂ ਵੱਡਾ ਤੇ ਸਵਾਲ ਇਹੀ ਹੈ। ਇਹ ਲੋੜ ਤਾਂ ਸਾਨੂੰ 1.5 ਸਾਲ ਪਹਿਲਾਂ ਵੀ ਪਈ ਸੀ ਉਰੇ ਆਉਣ ਦੀ। ਜਦੋਂ 1.5 ਸਾਲ ਪਹਿਲਾਂ ਵੀ ਇਹੀ ਸੇਮ ਜਿਹੜਾ ਰੌਲਾ ਸੀ, 60 ਡਿਗਰੀਆਂ ਜਿਹੜੀਆਂ ਨੇ ਅਪਰੂਵਲ ਨੇ, ਬਾਕੀ ਸਾਰੀਆਂ ਫਰਾਡ ਨੇ। ਭਰਤੀ ਕਰੀ ਜਾਂਦੇ ਨੇ, ਬੱਚਿਆਂ ਦਾ ਦਾਖਲਾ ਕਰੀ ਜਾਂਦੇ ਨੇ, 150, 200, 250, ਉਹ ਸਾਰਾ ਪੈਸਾ ਇਕੱਠਾ ਕਰਨ ਵਾਲੀ ਗੱਲ ਹੈ। ਪਿਛਲੀ ਵਾਰ ਵੀ 6 ਦਿਨ ਲਗਾਤਾਰ ਦਿਨ ਰਾਤ ਧਰਨਾ ਲੱਗਿਆ ਸੀ। ਜਿਸ ਦਿਨ ਭਗਵੰਤ ਮਾਨ ਸਹੁੰ ਚੱਕ ਰਿਹਾ ਸੀ 16 ਤਰੀਕ ਨੂੰ ਅਪ੍ਰੈਲ ਨੂੰ, ਉਸ ਦਿਨ ਵੀ ਇਸੇ ਜਗ੍ਹਾ ਤੇ ਬੱਚਿਆਂ ਤੇ ਉਹ ਸੜਕ ਤੇ ਲਾਠੀ ਚਾਰਜ ਹੋਇਆ ਸੀ। ਜਿਸ ਦਿਨ ਸਹੁੰ ਚੱਕਣੀ ਸੀ, ਜਿਹੜੀ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਸੀ ਕਿ ਮੈਂ ਪੰਜਾਬ ਦੇ ਵਿੱਚ ਨਾ ਕੋਈ ਧਰਨਾ, ਨਾ ਕੋਈ ਮੁਜ਼ਾਹਰਾ, ਨਾ ਕੋਈ ਰੋਸ ਹੋਣ ਦਊਂਗੇ, ਕਿਉਂਕਿ ਸਾਰਿਆਂ ਨੂੰ ਮੈਂ ਕਹਿੰਦਾ ਬਣਦਾ ਹੱਕ ਦਊਂ। ਪਰ ਪਹਿਲੇ ਦਿਨ ਇਹ ਸਹੁੰ ਚੱਕਣ ਵਾਲੇ ਦਿਨ ਇਹਨਾਂ ਤੇ ਲਾਠੀ ਚਾਰਜ ਹੋਇਆ ਸੀ। ਫਿਰ ਅਸੀਂ ਆ ਕੇ ਇਹਨਾਂ ਦੀ ਸਪੋਰਟ ਕੀਤੀ ਸੀ। ਸੌਂਟੀ ਸਾਹਿਬ, ਕੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜੀ ਵੱਡੀ ਗਿਣਤੀ ਹੈ ਉਹ ਕਸ਼ਮੀਰ ਦੇ ਨਾਲ ਸੰਬੰਧਿਤ ਵਿਦਿਆਰਥੀਆਂ ਦੀ ਹੈ, ਕੋਈ ਜਾਤੀ ਵਿਤਕਰਾ ਨਜ਼ਰ ਆਉਂਦਾ ਹੈ ਜਾਂ ਫਿਰ ਜਿਹੜੇ ਇੱਥੋਂ ਦਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਹ ਫਰਾਡ ਦਾ ਸ਼ਿਕਾਰ ਕਰਦਾ ਨਜ਼ਰ ਆਉਂਦਾ ਹੈ? ਦੇਖੋ, ਜਾਤੀ ਤਾਂ ਨਹੀਂ ਹੈ, ਕੋਈ ਗਲਤ ਗੱਲ ਕਦੇ ਵੀ ਨਹੀਂ ਕਹਿਣੀ ਚਾਹੀਦੀ। ਜੋ ਕੋਈ ਕੌਮਾਂ ਦੇ ਵਿੱਚ ਆਪਸ ਵਿੱਚ ਕੋਈ ਭੇੜ ਪੈ ਜਾਏ, ਇਹ ਸਿਰਫ ਯੂਨੀਵਰਸਿਟੀ ਹੈ ਜਿਹੜੀ ਪੈਸੇ ਕਮਾਉਣ ਤੱਕ ਮਤਲਬ ਹੈ। ਔਰ ਹਿਮਾਚਲ ਤੋਂ ਵੀ ਆਏ ਹੋਏ ਨੇ ਬੱਚੇ, ਹਰਿਆਣੇ ਤੋਂ ਵੀ ਆਏ ਨੇ, ਹੋਰ ਸਟੇਟਾਂ ਤੋਂ ਵੀ ਆਏ ਨੇ, ਜਾਣੀ ਜ਼ਿਆਦਾ ਗਿਣਤੀ ਦੇ ਵਿੱਚ ਜੰਮੂ ਕਸ਼ਮੀਰ ਦੇ ਨੇ। ਇਹਨਾਂ ਦੇ ਨਾਲ ਜਾਤੀ ਵਾਲਾ ਕੋਈ ਵੀ ਨਹੀਂ ਹੋਇਆ।
ਪਰ ਇਹਨਾਂ ਨਾਲ ਜਿਹੜਾ ਵਿਤਕਰਾ ਸਾਰੇ ਬੱਚਿਆਂ ਨਾਲ ਇਹ ਹੋ ਰਿਹਾ, ਇਹੀ ਹੋ ਰਿਹਾ ਵੀ ਫਰਾਡ ਹੋ ਰਿਹਾ। 60 ਦੀ ਮਨਜ਼ੂਰੀ ਆ, ਬਾਕੀ ਓਵਰ ਦੇ ਰਹੇ ਨੇ ਜਿਹੜੀਆਂ, ਫਿਰ ਉਹ ਅੱਗੇ ਜਾ ਕੇ ਜਾਲੀ ਨਿਕਲ ਜਾਂਦੀਆਂ ਨੇ। ਬੱਚੇ ਪੜ੍ਹ ਰਹੇ ਨੇ ਉਰੇ, ਤੇ ਇੱਕ ਇਹਨਾਂ ਨੇ ਨਾਲ ਇੱਥੇ ਇੱਕ ਹੋਰ ਲਾਲ ਸਿੰਘ ਦੇ ਨਾਂ ਤੇ ਜਿਹੜਾ ਕਾਲਜ ਉਹ ਫੇਕ ਬਣਾਇਆ ਹੋਇਆ, ਉਹਦੀ ਡਿਗਰੀ ਦੇ ਦਿੰਦੇ ਨੇ। ਜਦੋਂ ਬੱਚਾ ਕਿਤੇ ਵੀ ਜਾ ਕੇ ਨੌਕਰੀ ਮੰਗਦਾ, ਉਹ ਡਿਗਰੀ ਦਿਖਾਉਂਦਾ ਤੇ ਉਹ ਫਰਾਡ ਨਿਕਲ ਜਾਂਦੀ ਆ। ਇਸੇ ਤਰੀਕੇ ਜਿਹੜੀ ਯੂਨੀਵਰਸਿਟੀ ਬਾਬਾ ਫਰੀਦ ਜੀ ਦੇ ਨਾਲ ਵੀ ਇਹਨਾਂ ਦੇ ਲਿੰਕ ਨੇ, ਇਹ ਕਹਿੰਦੇ ਨੇ ਉੱਥੋਂ ਡਿਗਰੀ ਲੈ ਲਓ। ਹੁਣ ਆਪਾਂ ਇੱਕ ਸਮਝਦੇ ਘਾਟ ਹੈ, ਪਤਾ ਨਹੀਂ ਕੀ ਹੈ ਮੈਨੇਜਮੈਂਟ ਨੂੰ ਜਾਂ ਸਰਕਾਰ ਨੂੰ। ਬੱਚਾ ਉਰੇ ਪੜ੍ਹਦਾ, ਜਿਹੜਾ ਰੈਗੂਲਰ ਪੜ੍ਹਦਾ, ਜਿਹੜੇ ਨੇ ਆਪਣਾ ਸਮਾਂ ਬਰਬਾਦ ਕੀਤਾ, ਪੈਸਾ ਬਰਬਾਦ ਕੀਤਾ, ਉਹਨਾਂ ਨੇ ਸਾਰੇ ਔਖੇ ਸੌਖੇ ਝੱਲੇ, ਪਰ ਉਹਨਾਂ ਨੂੰ ਡਿਗਰੀਆਂ ਫੇਕ ਮਿਲਦੀਆਂ ਨੇ। ਜਿਹੜੇ ਘਰ ਬੈਠੇ ਡਬਲ ਪੈਸੇ ਦੇ ਦਿੰਦੇ ਨੇ, ਪਰ ਉਹ ਆ ਕੇ ਹਾਜ਼ਰੀ ਵੀ ਨਹੀਂ ਲਾਉਂਦੇ, ਤੇ ਉਹਨਾਂ ਨੂੰ ਜਿਹੜੀਆਂ ਨੇ ਡਿਗਰੀਆਂ ਓਰੀਜਨਲ ਮਿਲ ਜਾਂਦੀਆਂ ਨੇ। ਇਹ ਵੱਡਾ, ਸਾਰਿਆਂ ਤੋਂ ਵੱਡਾ ਜਿਹੜਾ ਇਹੀ ਫਰਾਡ ਆ। ਇਹ ਜਿਹੜੀਆਂ ਯੂਨੀਵਰਸਿਟੀ, ਇਕੱਲੀ ਦੇਸ਼ ਭਗਤ ਯੂਨੀਵਰਸਿਟੀ ਨਹੀਂ, ਹੋਰ ਯੂਨੀਵਰਸਿਟੀਆਂ ਦੇ ਵਿੱਚ ਵੀ ਇਹ ਜਿਹੜਾ ਪੜ੍ਹਾਈ ਦੇ ਨਾਂ 'ਤੇ ਇੱਕ ਕਾਲਾ ਧੰਦਾ ਚੱਲ ਰਿਹਾ। ਆਪਾਂ ਸਾਰੇ ਕਰੀਬ ਸਾਲਾਂ ਤੋਂ ਇਹ ਕੰਮ ਦੇ ਵਿੱਚ ਲੱਗੇ ਹਾਂ, ਰੌਲਾ ਪਾ ਰਹੇ ਹਾਂ ਵੀ ਜਿਹੜੀ ਸਰਕਾਰ ਨੇ ਵਾਅਦੇ ਕੀਤੇ ਸੀ, ਐਜੂਕੇਸ਼ਨ ਬਿਲਕੁਲ ਫ੍ਰੀ ਕਰਨੀ ਚਾਹੀਦੀ ਆ, ਸਿਹਤ ਸਹੂਲਤ ਬਿਲਕੁਲ ਫ੍ਰੀ ਕਰਨੀ ਚਾਹੀਦੀ। ਜਦੋਂ ਫ੍ਰੀ ਹੋ ਜੂਗੀ ਤਾਂ ਫਿਰ ਇਹ ਜੇ ਪ੍ਰਾਈਵੇਟ ਅਦਾਰੇ ਫਰਾਡ ਨਹੀਂ ਕਰਨਗੇ। ਪੀੜਤ ਵਿਦਿਆਰਥੀਆਂ ਦੇ ਵੱਲੋਂ ਵੱਡੇ ਦੋਸ਼ ਜਿਹੜਾ ਇੱਥੋਂ ਦਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਹਨਾਂ ਦੇ ਉੱਪਰ ਲਗਾਏ ਜਾਂਦੇ ਨੇ। ਕਹਿੰਦੇ ਨੇ ਕਿ ਜਿਹੜਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਹਨਾਂ ਨੂੰ ਭੇਜਿਆ ਜਾਂਦਾ ਹੈ, ਸਾਡੇ ਉੱਪਰ ਚੜ੍ਹਾਈ ਕਰਕੇ ਆਉਂਦਾ, ਤੇ ਸਭ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਰੂਪ ਬਣਾਇਆ ਜਾਂਦਾ ਕਿ ਅਰਦਾਸ ਕੀਤੀ ਜਾਂਦੀ ਹੈ, ਤੇ ਉਸ ਤੋਂ ਬਾਅਦ ਸਾਡੇ ਉੱਪਰ ਧਾਵਾ ਕਰ ਦਿੱਤਾ ਜਾਂਦਾ ਹੈ। ਇਸ ਗੱਲ ਨੂੰ ਸਹੀ ਮੰਨਦੇ ਹੋ? ਬਿਲਕੁਲ ਗਲਤ ਹੈ। ਇਹ ਜਿਹੜਾ ਇਹਨਾਂ ਨੇ ਕੱਲ੍ਹ ਕੀਤਾ ਹੈ, ਬਿਲਕੁਲ ਗਲਤ ਕੀਤਾ। ਬੱਚਿਆਂ ਦੇ ਉੱਪਰ ਲਾਠੀ ਚਾਰਜ ਕੀਤਾ ਜਿਹੜਾ, ਤੇ ਪੁਲਿਸ ਨੇ ਵੀ ਤੇ ਜਿਹੜਾ ਮੈਨੇਜਮੈਂਟ ਹੈ ਇਹਨਾਂ ਨੇ ਵੀ ਜਿਹੜਾ ਬੱਚਿਆਂ ਦੇ ਸੱਟਾਂ ਮਾਰੀਆਂ ਨੇ, ਇਹ ਬਿਲਕੁਲ ਗਲਤ ਹੈ। ਜਦੋਂ ਇਹਨਾਂ ਨੇ ਐਡਮਿਸ਼ਨ ਕਰਵਾਈ, ਇਹ ਕੱਲੀ ਸਟੇਟ ਦੇ ਵਿੱਚ ਕੱਲੇ ਘਰ ਵਿੱਚ ਘੁੰਮੇ, ਇਹਨਾਂ ਦੇ ਨੁਮਾਇੰਦੇ ਘੁੰਮੇ, ਤਾਂ ਉੱਥੇ ਇੱਕ ਗੱਲ ਕਹਿ ਕੇ ਆਏ ਸੀ ਇਹ ਬੱਚਿਆਂ ਦੇ ਮਾਂ-ਬਾਪਾਂ ਨੂੰ ਕਿ ਤੁਹਾਡੇ ਬੱਚੇ ਅੱਜ ਤੋਂ ਸਾਡੇ ਬੱਚੇ ਨੇ, ਇਹਨਾਂ ਦੀ ਕੋਈ ਵੀ ਦੁੱਖ ਤਕਲੀਫ ਹੈ ਜਿਹੜੀ ਸਾਡੀ ਹੋਊਗੀ। ਪਰ ਹੁਣ ਜਿਹੜੀ ਇਹੋ ਜਿਹੀ ਘਟਨਾ ਹੋਈ ਆ, ਕਈ ਬੱਚਿਆਂ ਦੇ ਸੱਟਾਂ ਲੱਗੀਆਂ ਹੋਈਆਂ ਨੇ, ਬੱਚਿਆਂ ਦੇ ਸੱਟਾਂ ਲੱਗੀਆਂ ਹੋਈਆਂ ਨੇ। ਕੱਲ੍ਹ ਮੇਰੀ ਡਾਕਟਰ ਕੁਲਭੂਸ਼ਣ ਜੀ ਨਾਲ ਗੱਲ ਹੋਈ, ਜਦ ਸਾਨੂੰ ਪਤਾ ਲੱਗਿਆ ਕਿ ਲਾਠੀ ਚਾਰਜ ਹੋਣ ਨੂੰ ਤਿਆਰ ਆ, ਤੇ ਮੈਂ ਉਹਨਾਂ ਨੂੰ ਕਿਹਾ ਵੀ ਡਾਕਟਰ ਸਾਹਿਬ ਕਿਤੇ ਲਾਠੀ ਚਾਰਜ ਨਾ ਬੱਚਿਆਂ 'ਤੇ ਕਰਵਾ ਦਿਓ। ਜੇ ਤੁਸੀਂ ਲਾਠੀ ਚਾਰਜ ਕਰਵਾਇਆ ਤਾਂ ਸਾਡੀਆਂ ਜਥੇਬੰਦੀ ਤੇ ਯੂਨੀਅਨ ਪੂਰੇ ਸਪੋਰਟ ਕਰੂਗੀ, ਤੇ ਅਸੀਂ ਤੁਹਾਡਾ ਪੂਰਾ ਡਟ ਕੇ ਵਿਰੋਧ ਕਰਾਂਗੇ। ਪਰ ਫਿਰ ਵੀ ਉਸ ਤੋਂ ਪਹਿਲਾਂ ਇਹਨਾਂ ਨੇ ਲਾਠੀ ਚਾਰਜ ਕਰਵਾ ਚੁੱਕੇ ਸੀ। ਉਸ ਤੋਂ ਬਾਅਦ ਲਾਠੀ ਚਾਰਜ ਨਹੀਂ ਹੋਇਆ। ਫਿਰ ਅਸੀਂ ਸ਼ਾਮ ਨੂੰ ਉਰੇ ਆ ਕੇ ਜਦੇ ਆ ਕੇ ਇਹਨਾਂ ਨਾਲ ਮਿਲੇ, ਬੱਚਿਆਂ ਨਾਲ ਮਿਲ ਕੇ ਇਹਨਾਂ ਨੂੰ ਪਤਾ ਕੀਤਾ ਵੀ ਕਿਹੜੇ ਬੱਚਿਆਂ ਦੇ ਸੱਟਾਂ ਲੱਗੀਆਂ ਨੇ। ਸਾਹਿਬ ਕੌਣ ਨੇ? ਵਾਈਸ ਚਾਂਸਲਰ ਨੇ ਇੱਥੋਂ ਦੇ? ਨਹੀਂ ਜੀ, ਉਰੇ ਦੇ ਉਹ ਕਾਲਜ ਦੀ ਮੈਨੇਜਮੈਂਟ ਸੰਭਾਲਦੇ ਨੇ। ਜਿਵੇਂ ਉਹਨਾਂ ਦਾ ਤੁਹਾਡੇ ਨਾਲ ਸੰਪਰਕ ਹੈਗਾ, ਆਪਸ ਦੇ ਵਿੱਚ ਗੱਲਬਾਤ ਹੁੰਦੀ ਹੈ, ਤੇ ਤੁਸੀਂ ਇਹਨਾਂ ਦਾ ਜਿਹੜਾ ਬੈਠ ਕੇ ਮਸਲਾ ਸੁਲਝਾ ਦਿਓ ਤਾਂ ਜੋ ਇਹਨਾਂ ਵਿਦਿਆਰਥੀਆਂ ਦੀ ਉਮਰ ਵੀ ਜਿਹੜੀ ਪੜ੍ਹਨ ਦੀ ਹੈ ਇਸ ਵਕਤ ਉਹ ਖੁਆਰੀ ਦਾ ਨਾ ਉਹਨਾਂ ਨੂੰ ਸਾਹਮਣਾ ਕਰਨਾ ਪਵੇ, ਤਾਂ ਦੂਜੇ ਪਾਸੇ ਜਿਹੜੇ ਇੱਥੋਂ ਦੇ ਸਟੂਡੈਂਟ ਹੈ ਉਹਨਾਂ ਦੇ ਵਿੱਚ ਕੋਈ ਡਿਸਟਰਬੈਂਸ ਨਾ ਪੈਦਾ ਹੋਵੇ, ਤੇ ਆਪਸ ਦੇ ਵਿੱਚ ਬੈਠ ਕੇ ਮਸਲਾ ਸੁਲਝਾ ਦੇਣਾ ਚਾਹੀਦਾ। ਫਿਰ ਪਹਿਲਾਂ ਵੀ ਬੈਠ ਕੇ ਮਸਲਾ ਸੁਲਝਾਇਆ ਸੀ। ਪ੍ਰੋਬਲਮ ਕਿੱਥੇ ਆਉਂਦੀ ਆ, ਉਹ ਸਾਨੂੰ ਕਹਿੰਦੇ ਨੇ ਬੰਦ ਕਮਰੇ 'ਚ ਆ ਕੇ ਮੀਟਿੰਗ ਕਰੋ, ਅਸੀਂ ਨਹੀਂ ਕਰਨੀ। ਅਸੀਂ ਪਿਛਲੀ ਵਾਰ ਵੀ ਉਹਨਾਂ ਨੂੰ ਇਹੀ ਗੱਲ ਕਹੀ ਸੀ, ਜਦੋਂ ਤੱਕ ਉਹ ਬੰਦ ਕਮਰਿਆਂ 'ਚ ਬੁਲਾਈ ਗਏ ਨੇ ਕੋਈ ਗੱਲ ਨਹੀਂ ਸਿਰੇ ਚੜੀ। ਜਦੋਂ ਓਪਨਲੀ ਆ ਕੇ ਬੱਚਿਆਂ ਦੇ ਵਿੱਚ ਖੜ ਕੇ ਉਹਨਾਂ ਨੇ ਗੱਲ ਕਰੀ, ਜਦੇ ਮਸਲਾ ਸੁਲਝ ਗਿਆ ਸੀ, ਜਦੇ ਸਾਰੇ ਬੱਚੇ ਵੀ ਜਿਹੜੇ ਮੰਨ ਗਏ ਸੀ ਤੇ ਮੈਨੇਜਮੈਂਟ ਵੀ ਮੰਗਾਂ ਮੰਨ ਗਈ ਸੀ, ਉਹ ਜਦੇ ਸਾਰਾ ਕਲੀਅਰ ਹੋ ਗਿਆ ਸੀ। ਪਰ ਹੁਣ ਵੀ ਉਹ ਕੀ ਕਹਿੰਦੇ ਨੇ, ਤੁਸੀਂ ਬੰਦ ਕਮਰੇ 'ਚ ਮੀਟਿੰਗ ਕਰੋ, ਅਸੀਂ ਨਹੀਂ ਕਰਨੀ। ਅਸੀਂ ਉਹਨਾਂ ਨੂੰ ਵਾਰ-ਵਾਰ ਕਹਿੰਦੇ ਹਾਂ ਵੀ ਜੋ ਵੀ ਮੈਨੇਜਮੈਂਟ ਨੇ ਆਉਣਾ, ਕਿਸੇ ਨੇ ਵੀ ਆਉਣਾ, ਬੱਚਿਆਂ ਦੇ ਵਿੱਚ ਆ ਕੇ ਗੱਲ ਕਰੋ। ਬੰਦ ਕਮਰੇ ਦੇ ਵਿੱਚ ਤਾਂ ਬਹੁਤ ਕੁਝ ਹੋ ਜਾਂਦਾ। ਸੰਤੀ ਸਾਹਿਬ, ਇੱਕ ਸਵਾਲ ਹੈ, ਜਿਸ ਤਰੀਕੇ ਦੇ ਨਾਲ ਜਦੋਂ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਂਦੀ ਹੈ, ਤੇ ਪ੍ਰਸ਼ਾਸਨ ਦੀ ਜਿਹੜੀ ਵੱਡੀ ਮੁੱਖ ਤੌਰ ਤੇ ਡਿਊਟੀ ਹੁੰਦੀ ਹੈ ਸਥਿਤੀ ਨੂੰ ਸਾਂਭਣ ਦੀ ਹੁੰਦੀ ਹੈ, ਤੇ ਜਦੋਂ ਪ੍ਰਸ਼ਾਸਨ ਦੇ ਸਾਹਮਣੇ ਇੱਕ ਜਿਹੜੇ ਕਹਿ ਸਕਦੇ ਹਾਂ ਕਿ ਸਿਵਲ ਵਰਦੀ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਲੜਕੀਆਂ ਦੇ ਉੱਪਰ, ਔਰਤਾਂ ਦੇ ਉੱਪਰ ਡਾਂਗਾਂ ਚਲਾਈਆਂ ਜਾਂਦੀਆਂ ਨੇ, ਤੇ ਇਸ ਗੱਲ ਨੂੰ ਕੀ ਸਮਝਿਆ ਜਾਵੇ? ਪ੍ਰਸ਼ਾਸਨ ਦੀ ਮਿਲੀਭੁਗਤ ਹੈ ਫਿਰ? ਬਿਲਕੁਲ ਜੀ, ਇਹਨੂੰ ਸਰਕਾਰੀ ਦਹਿਸ਼ਤਗਰਦੀ ਕਿਹਾ ਜਾਂਦਾ। ਜਿਹੜੀ ਪੁਲਿਸ ਪ੍ਰਸ਼ਾਸਨ ਸਾਡੀ ਰੱਖਿਆ ਦੇ ਲਈ ਹੈ, ਜੇ ਉਹੀ ਸਾਡੇ ਬੱਚਿਆਂ ਤੇ ਜਾਂ ਸਾਡੇ ਤੇ ਡਾਂਗਾ ਭਰਾਉਂਦੀ ਆ, ਇਹਨੂੰ ਫਿਰ ਸਰਕਾਰੀ ਦਹਿਸ਼ਤਗਰਦੀ ਦਾ ਨਾਮ ਦਿੱਤਾ ਜਾਂਦਾ। ਇਹ ਜਿਹੜੀ ਪੁਲਿਸ ਪ੍ਰਸ਼ਾਸਨ ਆ, ਹੁਣ ਆਪਾਂ ਸਾਰੇ ਦੇਖਦੇ ਹਾਂ, ਕਿਸਾਨਾਂ ਦਾ ਮੋਰਚਾ ਲੱਗਿਆ ਤਾਂ ਕਿਸਾਨਾਂ ਤੇ ਡਾਂਗ ਭਰਾਤੀ। ਇੱਕ ਕਿਸਾਨ ਪ੍ਰੀਤਮ ਸਿੰਘ ਜਿਹੜਾ ਬਜ਼ੁਰਗ, ਉਹਦੀ ਮੌਤ ਹੋ ਗਈ। ਅਧਿਆਪਕਾਂ ਨੇ ਆਪਣੀਆਂ ਮੰਗਾਂ ਮੰਗੀਆਂ ਤੇ ਉਹਨਾਂ ਤੇ ਡਾਂਗਾਂ ਭਰਾਤੀਆਂ। ਸਰਕਾਰ ਦੀ ਮਗਰ ਲੱਗ ਕੇ ਕਠਪੁਤਲੀ ਬਣ ਕੇ
ਤੇ ਵਿਦਿਆਰਥੀ ਮੰਗਾਂ ਮੰਨ ਰਹੇ ਨੇ, ਆਪਣੀਆਂ ਮੰਗ ਰਹੇ ਨੇ, ਇਹਨਾਂ ਤੇ ਲਾਠੀ ਚਾਰਜ ਹੋ ਰਹੇ ਨੇ। ਕਹਿਣ ਤੋਂ ਭਾਵ ਵੀ ਜੋ ਵੀ ਕੋਈ ਆਪਣਾ ਹੱਕ ਮੰਗਦਾ ਹੈ, ਉਹਦੇ ਤੇ ਬਣਦਾ ਤਾਂ ਇਹ ਤੀ ਪੁਲਿਸ ਪ੍ਰਸ਼ਾਸਨ ਆ ਕੇ ਉਹਨਾਂ ਦੀ ਸਪੋਰਟ ਕਰਦੀ ਤੇ ਉਹਨਾਂ ਨੂੰ ਬੈਠ ਕੇ ਉਹਨਾਂ ਦੀ ਗੱਲ ਅਧਿਕਾਰੀਆਂ ਤੱਕ ਪਹੁੰਚਾ ਕੇ ਉਹਨੂੰ ਨਿਬੇੜਾ ਕਰਦੀ, ਕਿਉਂਕਿ ਸਾਰੇ ਪੜ੍ਹੇ ਲਿਖੇ ਅਫਸਰ ਨੇ। ਪਰ ਉਲਟਾ ਹੁੰਦਾ, ਉਲਟਾ ਕੀ ਹੁੰਦਾ, ਪੁਲਿਸ ਪ੍ਰਸ਼ਾਸਨ ਜਿਹੜਾ ਇਹ ਵੱਡੇ ਕਾਰਪੋਰੇਟ ਘਰਾਣਿਆਂ ਦੀ ਗੱਲ ਮੰਨ ਕੇ ਤੇ ਇਹ ਆਪਣੀ ਹੀ ਆਵਾਮ ਤੇ ਲਾਠੀ ਚਾਰਜ ਕਰ ਦਿੰਦਾ। ਇਹ ਬੜੀ ਮਾੜੀ ਗੱਲ ਆ। ਅਸੀਂ ਬਾਰ-ਬਾਰ ਕਹਿੰਦੇ ਵੀ ਇਹ ਜਿਹੜੀ ਚੀਜ਼ ਹੈ ਇਹ ਸਰਕਾਰੀ ਦਹਿਸ਼ਤਗਰਦੀ ਦਾ ਨਾਮ ਦਿੱਤਾ ਜਾਂਦਾ ਹੈ। ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ, ਤੁਸੀਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਹਿੰਦੇ ਸੀ ਕਿ ਜਦੋਂ ਸਾਡੀ ਸਰਕਾਰ ਹੋਊਗੀ ਇਸ ਤਰੀਕੇ ਦੇ ਨਾਲ ਧਰਨੇ ਨਹੀਂ ਲੱਗਣਗੇ, ਤੇ ਦੂਜੀ ਗੱਲ ਦਾ ਵੀ ਜ਼ਿਕਰ ਕੀਤਾ ਸੀ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਵਜ੍ਹਾ ਨਹੀਂ, ਉਹ ਜਗ੍ਹਾ ਭਾਲਦੀਆਂ ਨੇ। ਤੇ ਪਰ ਇੱਥੇ ਵਿਦਿਆਰਥੀਆਂ ਦਾ ਮਸਲਾ ਏ, ਜਿਹੜੇ ਵਿਦਿਆਰਥੀਆਂ ਨੇ ਕਸ਼ਮੀਰ ਤੋਂ ਪੰਜਾਬ ਦੀ ਧਰਤੀ ਦੇ ਉੱਪਰ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਆਪਣਾ ਭਵਿੱਖ ਦਾਅ ਦੇ ਉੱਪਰ ਲਗਾ ਦਿੱਤਾ। ਇਹ ਵਿਦਿਆਰਥੀ ਜਿਹੜਾ ਯੂਨੀਵਰਸਿਟੀ ਦੇ ਬਾਹਰ ਮੁੱਖ ਦਰਵਾਜ਼ੇ ਦੇ ਉੱਪਰ ਧਰਨਾ ਲਗਾ ਕੇ ਬੈਠੇ ਹੋਏ ਨੇ, ਪਰ ਇਹਨਾਂ ਨੂੰ ਲਾਠੀ ਚਾਰਜ ਦਾ ਜਿਹੜਾ ਇਨਾਮ ਨਾ ਦਿਓ, ਇਹਨਾਂ ਦੇ ਨਾਲ ਬੈਠ ਕੇ ਗੱਲਬਾਤ ਹੋਣੀ ਚਾਹੀਦੀ ਹੈ। ਇਹਨਾਂ ਦੇ ਉੱਪਰ ਇਸ ਤਰੀਕੇ ਦੇ ਨਾਲ ਜਿਹੜੀ ਡਾਂਗਾਂ ਦੀ ਜਾਂ ਜਿਹੜੀ ਕੁੱਟਮਾਰ ਦੀ ਵਰਖਾ ਨਹੀਂ ਕੀਤੀ ਜਾਣੀ ਚਾਹੀਦੀ। ਤਾਂ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਅਖਬਾਰਾਂ ਦੀਆਂ ਸੁਰਖੀਆਂ ਇਹ ਮਸਲਾ ਬਣਿਆ ਏ ਤੇ ਇਸ ਮਸਲੇ ਦੇ ਬਾਬਤ ਵੱਡੀਆਂ ਚਰਚਾਵਾਂ ਹੋਈਆਂ ਨੇ ਤੇ ਇਹਦੇ ਉੱਪਰ ਪੁਲਿਸ ਪ੍ਰਸ਼ਾਸਨ ਦਾ, ਪੰਜਾਬ ਸਰਕਾਰ ਦਾ ਅਗਲਾ ਪੈਂਤੜਾ ਕੀ ਹੋ ਸਕਦਾ ਹੈ। ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।